ਇਹ ਪੰਜਾਬੀ ਰੇਡੀਓ USA ਹੈ। ਮੇਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਤੇ ਮੇਰੇ ਨਾਲ ਕਮਲ ਦੋਸਾਂਝ, ਅਸੀਂ ਦੋਵੇਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਦੋ ਸੈਗਮੈਂਟ ਨੇ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਚਲੰਤ ਮਾਮਲਿਆਂ ਤੇ ਕੁਝ ਚਰਚਾ ਕਰਾਂਗੇ ਤੇ ਫਿਰ ਦੂਸਰੇ ਸੈਗਮੈਂਟ ਦੇ ਵਿੱਚ ਅੱਜ ਦੀ ਸਾਹਿਤਕ ਮਹਿਫਲ ਦੇ ਵਿੱਚ ਸਾਡੇ ਨਾਲ ਸਾਡੇ ਸਟੂਡੀਓ 'ਚ ਦੋ ਸ਼ਾਇਰ ਹੋਣਗੇ। ਪਹਿਲੇ ਸ਼ਾਇਰ ਹੋਣਗੇ ਪੰਜਾਬੀ ਕਵਿਤਾ ਦੇ ਵਿੱਚ ਇੱਕ ਨਵਾਂ ਨਾਂ ਤੇ ਬਹੁਤ ਹੀ ਪਿਆਰੀ ਨਜ਼ਮ ਕਹਿਣ ਵਾਲੇ ਜਗਦੀਪ ਸਿੱਧੂ। ਇੰਨੀ ਦਿਨੀ ਇਹਨਾਂ ਦੀ ਇੱਕ ਜਾਣ ਦੇ ਮੈਨੂੰ ਨਾਂ ਦੀ ਕਿਤਾਬ ਆਈ ਹੈ ਕਵਿਤਾਵਾਂ ਦੀ, ਜਿਹੜੀ ਬੜੀ ਚਰਚਿਤ ਹੈ। ਉਹਨਾਂ ਤੋਂ 3 ਨਜ਼ਮਾਂ ਸੁਣਾਂਗੇ, ਛੋਟੀਆਂ 3 ਨਜ਼ਮਾਂ, ਤੇ ਉਹਨਾਂ ਤੋਂ ਬਾਅਦ ਅਸੀਂ ਹਿੰਦੀ, ਉਰਦੂ ਤੇ ਪੰਜਾਬੀ 'ਚ ਇੱਕੋ ਜਿਹੀ ਸ਼ਿੱਦਤ ਦੇ ਨਾਲ ਨਜ਼ਮਾਂ ਗਜ਼ਲਾਂ ਕਹਿਣ ਵਾਲੇ ਸ਼ਾਇਰ ਪਵਨ ਮੁੰਤਜ਼ਿਰ ਹੋਰਾਂ ਨੂੰ ਸੁਣਾਂਗੇ। ਪਰ ਪਹਿਲੇ ਸੈਗਮੈਂਟ 'ਚ ਚੱਲਦੇ ਹਾਂ, ਚਰਚਾ ਵੱਲ ਵੱਧਦੇ ਹਾਂ ਕਮਲ ਦੋਸਾਂਝ ਹੋਰਾਂ ਦੇ ਨਾਲ ਤੇ ਸਿਲਸਿਲਾ ਸ਼ੁਰੂ ਕਰਦੇ ਹਾਂ ਸਵਾਲਾਂ ਜਵਾਬਾਂ ਦਾ। ਆਓ ਜੀ, ਕਮਲ ਦੋਸਾਂਝ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਸਾਂਝੀ ਸੱਥ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ। ਦੋਸਾਂਝ ਸਾਹਿਬ ਲੰਘੇ ਦਿਨੀ ਪੰਜਾਬ ਦੇ ਵੱਡੇ ਕਵੀ ਅਤੇ ਨਾਵਲਕਾਰ ਅਫਜ਼ਲ ਅਹਿਸਾਨ ਰੰਧਾਵਾ ਨਹੀਂ ਰਹੇ। ਅਸੀਂ ਪੰਜਾਬੀ ਰੇਡੀਓ USA ਵੱਲੋਂ ਅੱਜ ਦੇ ਸਾਂਝੀ ਸੱਥ ਪ੍ਰੋਗਰਾਮ ਦੇ ਸ਼ੁਰੂ 'ਚ ਇਸ ਮਹਾਨ ਲਿਖਾਰੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੁਸੀਂ ਕੁਝ ਲਫ਼ਜ਼ ਇਸ ਮਹਾਨ ਲੇਖਕ ਬਾਰੇ ਸਾਂਝੇ ਕਰੋ। ਜੀ ਕਮਲ ਦੋਸਾਂਝ ਜੀ, ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਅਫਜ਼ਲ ਅਹਿਸਾਨ ਰੰਧਾਵਾ ਸਾਹਿਬ ਨੂੰ ਅਕੀਦਤ ਭੇਂਟ ਕਰਦੇ ਹਾਂ। ਅਫਜ਼ਲ ਅਹਿਸਾਨ ਰੰਧਾਵਾ ਸਾਹਿਬ ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਨਹੀਂ, ਦੁਨੀਆ ਭਰ 'ਚ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਨੇ, ਜਿਹੜੇ ਸਾਹਿਤ ਤੇ ਕਲਾ ਨੂੰ ਪਿਆਰ ਕਰਦੇ ਨੇ, ਉਹਨਾਂ ਸਾਰਿਆਂ ਵਿੱਚ ਬਹੁਤ ਹੀ ਜ਼ਿਆਦਾ ਸਤਿਕਾਰੇ ਜਾਣ ਵਾਲੇ ਪੰਜਾਬੀ ਦੇ ਲੇਖਕ ਸਨ। ਉਹਨਾਂ ਦੀਆਂ ਪੁਸਤਕਾਂ ਗੁਰਮੁਖੀ ਵਿੱਚ ਵੀ ਛਪੀਆਂ, ਸ਼ਾਹਮੁਖੀ ਦੇ ਵਿੱਚ ਤਾਂ ਛਪਣੀਆਂ ਸੀ। ਉਹ ਸਿਆਸਤਦਾਨ ਵੀ ਰਹੇ ਤੇ ਇੱਕ ਵਿਦਵਾਨ ਦੇ ਤੌਰ ਦੇ ਉੱਤੇ ਵੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਸਤਿਕਾਰ ਰਿਹਾ। ਅਚਾਨਕ ਸਾਡੇ ਤੋਂ ਤੁਰ ਗਏ ਨੇ ਤੇ ਪਰ ਆਪਣੇ ਪਿੱਛੇ ਇੱਕ ਅਮੀਰ ਵਿਰਸਾ ਉਹ ਛੱਡ ਗਏ ਨੇ। 5 ਨਾਵਲ ਪੰਜਾਬੀ ਸਾਹਿਤ ਦੀ ਝੋਲੀ ਉਹਨਾਂ ਨੇ ਪਾਏ, 5 ਕਹਾਣੀ ਸੰਗ੍ਰਹਿ, ਇਸ ਤੋਂ ਇਲਾਵਾ 2 ਹੋਰ ਪੁਸਤਕਾਂ। ਪਰ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਅਸੀਂ ਕਰਨੀ ਚਾਹੁੰਦੇ ਹਾਂ ਆਪਣੇ ਸਰੋਤਾਂ ਦੇ ਨਾਲ, ਉਹ ਹੈ ਕਿ ਉਹ ਭਾਵੇਂ ਪਾਕਿਸਤਾਨ 'ਚ ਰਹਿੰਦੇ ਸਨ, ਪਰ ਉਹਨਾਂ ਦੀ ਰੂਹ ਪੰਜਾਬ, ਇੱਧਰਲੇ ਪੰਜਾਬ 'ਚ ਯਾਨੀ ਵਸਦੀ ਸੀ, ਖਾਸ ਤੌਰ 'ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 1937 ਦੇ ਵਿੱਚ, ਤੇ ਵੰਡ ਤੋਂ ਬਾਅਦ ਉਹ ਫੈਸਲਾਬਾਦ ਚਲੇ ਜਾਂਦੇ ਨੇ ਤੇ ਫਿਰ ਸਾਰੀ ਉਮਰ ਉੱਧਰ ਹੀ ਗੁਜ਼ਾਰਦੇ ਨੇ। ਪਰ ਉਹਨਾਂ ਦੀ ਰੂਹ ਸਦਾ ਹੀ ਅੰਮ੍ਰਿਤਸਰ ਦੇ ਵਿੱਚ ਵਸੀ ਰਹੀ ਹੈ। ਉਹਦਾ ਇੱਕ ਪ੍ਰਮਾਣ ਇਹ ਰਿਹਾ ਕਿ ਜਦੋਂ 1984 ਵਾਪਰਦਾ ਹੈ, ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜ ਦਾ ਹਮਲਾ ਹੁੰਦਾ ਹੈ, ਤੇ ਜਿੰਨੀ ਪੀੜ ਉਹਨਾਂ ਦੇ ਸ਼ਬਦਾਂ ਦੇ ਵਿੱਚ ਬਿਆਨ ਹੁੰਦੀ ਹੈ, ਉਹ ਇਹ ਦਰਸਾਉਂਦੀ ਹੈ ਕਿ ਉਹਨਾਂ ਦਾ ਮਨ, ਉਹਨਾਂ ਦੀ ਰੂਹ ਕਿੱਥੇ ਹੈ। ਉਹ ਨਵਾਂ ਘੱਲੂਘਾਰਾ ਨਾਂ ਦੀ ਕਵਿਤਾ ਜਿਹੜੀ ਹੈ, ਅਸੀਂ ਅਕੀਦਤ ਵਜੋਂ ਹੀ ਅੱਜ ਦੇ ਸਾਂਝੀ ਸੱਥ ਦੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਣੇ ਸਰੋਤਿਆਂ ਨੂੰ ਸੁਣਾਉਣੀ ਚਾਹਾਂਗੇ। ਉਹਨਾਂ ਦੀ ਆਪਣੀ ਆਵਾਜ਼ ਦੇ ਵਿੱਚ ਜਦੋਂ 1984 ਵਾਪਰਦਾ ਤੇ ਉਹਨਾਂ ਦਾ ਦਿਲ ਕਿੱਦਾਂ ਪੀੜੋ ਪੀੜ ਹੁੰਦਾ ਹੈ, ਕਿਵੇਂ ਉਹ ਕੁਰਲਾਉਂਦੇ ਨੇ, ਰੋਂਦੇ ਨੇ, ਆਪਣੀ ਜ਼ੁਬਾਨ 'ਚ ਆਪਣੀ ਗੱਲ ਉਹ ਖੁਦ ਕਰ ਰਹੇ ਨੇ। ਅਫਜ਼ਲ ਅਹਿਸਾਨ ਰੰਧਾਵਾ, ਚਲੋ ਸੁਣਦੇ ਹਾਂ ਉਹਨਾਂ ਦਾ ਨਵਾਂ ਘੱਲੂਘਾਰਾ, ਜਿਹੜਾ 1984 ਵਾਪਰਿਆ ਸੀ ਤੇ 9 ਜੂਨ ਨੂੰ ਉਹਨਾਂ ਨੇ ਇਹ ਨਜ਼ਮ ਲਿਖੀ ਸੀ। ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਘੱਲੂਘਾਰਾ ਵਾਪਰਦਾ ਤੇ 9 ਜੂਨ ਨੂੰ ਪੀੜੋ ਪੀੜ ਹੋਏ ਉਹਨਾਂ ਦੇ ਲਫ਼ਜ਼ ਕੀ ਕਹਿੰਦੇ ਨੇ, ਆਓ ਸੁਣੀਏ। ਦਰਬਾਰ ਸਾਹਿਬ, ਉਹਦੇ ਤੇ ਹਮਲਾ ਤਾਂ ਮੈਨੂੰ ਇੰਝ ਲੱਗਾ ਜਿਵੇਂ ਮੇਰੇ ਆਪਣੇ ਜਿਸਮ ਤੇ ਸਰੀਰ ਤੇ ਹਮਲਾ ਹੈ। ਉਹਦੇ ਤੇ ਸਾਰਾ ਕੁਝ ਚੱਲਿਆ, ਮੈਂ ਉਹ ਹੀ ਵੇਖਿਆ। 9 ਤਾਰੀਖ ਨੂੰ ਲਿਖੀ, ਰੋਂਦਿਆਂ ਹੀ ਨਵਾਂ ਘੱਲੂਘਾਰਾ ਉਹਦਾ ਨਾਂ ਹੈ, 9 ਜੂਨ 84। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ, ਅੱਜ ਤਪਦੀ ਭੱਠੀ ਬਣ ਗਈ ਤੇ ਉਹ ਵੀ ਵੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡ ਦੀ ਕੁੱਖ, ਅੱਜ ਮੇਰੇ ਥਣਾਂ 'ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ, ਅੱਜ ਚੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦੀਆਂ ਵਾਲੀ ਦੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ।
ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ। ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ। ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ। ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ। ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ। ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ। ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ। ਮੇਰੇ ਬੁਰਜ ਮਨਾਰੇ ਢਾ ਦਿੱਤਾ ਤਖਤ ਅਕਾਲ। ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ। ਮੇਰੇ ਕੁੱਛੜ ਅੰਨੀਆਂ ਗੋਲੀਆਂ ਪੁੰਨ ਸੁੱਟੇ ਮੇਰੇ ਪੁੱਤ। ਮੇਰਾ ਜੋੜਾ ਰਾਗ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ ਜਿੱਦਾਂ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ। ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਪਰ ਕੋਈ ਨਾ ਉਹਨੂੰ ਬੌੜਿਆ ਉਹਨੂੰ ਵੈਰੀਆਂ ਮਾਰਿਆ ਘੇਰ। ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ। ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ। ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ। ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੋ ਪੈਰ। ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਬਾਹ ਇੱਕ ਇੱਕ ਲਹਿਰ। ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਵਰਕਾ ਪੜ੍ਹ। ਜਦੋਂ ਭਾਰੀ ਬਣੀ ਏ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ। ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ। ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਏ ਬਾਤ। ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਰਾਤ। 9 ਜੂਨ 1984। ਇਹ ਤਾਂ ਸੀ ਅਫਜ਼ਲ ਅਹਿਸਾਨ ਰੰਧਾਵਾ ਸਾਹਿਬ ਦੀ ਨਜ਼ਮ ਜਿਹੜੀ 1984 ਦੇ ਘੱਲੂਘਾਰੇ ਬਾਰੇ ਉਹਨਾਂ ਦੇ ਮਨ ਦੀ ਉਹ ਪੀੜ ਪੇਸ਼ ਕਰ ਰਹੀ ਸੀ ਜਿਹੜੀ ਹਰ ਮਨ ਦੀ ਪੀੜ ਹੈ। ਅਫਜ਼ਲ ਸਾਹਿਬ ਨਹੀਂ ਰਹੇ। ਕੁਦਰਤਨ ਹਰ ਵਿਅਕਤੀ ਨੇ ਜਾਣਾ ਹੀ ਹੁੰਦਾ ਪਰ ਕੁਝ ਅਜਿਹੀਆਂ ਮੌਤਾਂ ਹੁੰਦੀਆਂ ਜੋ ਕੁਦਰਤਨ ਨਹੀਂ ਸਗੋਂ ਕਤਲਾਂ ਦੇ ਰੂਪ 'ਚ ਵਾਪਰਦੀਆਂ ਨੇ। ਅਜਿਹਾ ਹੀ ਦਰਦਨਾਕ ਕਤਲਕਾਂਡ ਦਿੱਲੀ 'ਚ ਵਾਪਰਿਆ। ਇੱਕ ਮਾਸੂਮ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਸਨੇ ਉਸਦੇ ਮੂੰਹ ਉੱਪਰ ਸਿਗਰਟ ਦਾ ਧੂੰਆਂ ਮਾਰਨ ਵਾਲੇ ਨੂੰ ਰੋਕਿਆ ਸੀ। ਇਸ ਵਹਿਸ਼ੀਆਨਾ ਕਾਰੇ ਬਾਰੇ ਤੁਸੀਂ ਕੀ ਕਹਿੰਦੇ ਹੋ? ਬਹੁਤ ਹੀ ਜ਼ਿਆਦਾ ਦੁਖਦਾਇਕ ਘਟਨਾ ਹੈ। ਤੈਨੂੰ ਕੇਵਲ ਘਟਨਾ ਹੀ ਨਹੀਂ ਸਮਝ ਲਿਆ ਜਾਣਾ ਚਾਹੀਦਾ। ਬਠਿੰਡੇ ਦਾ ਰਹਿਣ ਵਾਲਾ ਇੱਕ ਸਿੱਖ ਨੌਜਵਾਨ ਆਪਣੇ ਮਿੱਤਰ ਦੇ ਨਾਲ ਦਿੱਲੀ ਦੇ ਆਲ ਇੰਡੀਆ ਮੈਡੀਕਲ ਸਾਇੰਸ ਹਸਪੀਟਲ ਹੈ ਜਿਹੜਾ ਉਹਦੇ ਆਲੇ ਦੁਆਲੇ ਜਿਹੜੇ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਲੋਕ ਆ ਉਹਨਾਂ ਤੇ ਡਾਕੂਮੈਂਟਰੀ ਬਣਾ ਰਿਹਾ ਸੀ, ਫੋਟੋਗ੍ਰਾਫੀ ਕਰ ਰਿਹਾ ਸੀ। ਮਤਲਬ ਬੜੇ ਟੈਲੈਂਟਡ ਬੱਚੇ ਦੋਨੋਂ। ਤੇ ਇਹ ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਦੋਸਤ ਮਨਿੰਦਰ ਦੇ ਨਾਲ ਉਸੇ ਏਰੀਏ ਦੇ ਵਿੱਚ ਸੀ ਜਦੋਂ ਇੱਕ ਰੋਹਿਤ ਕ੍ਰਿਸ਼ਨ ਮਹੰਤ ਨਾਂ ਦਾ ਬੰਦਾ ਆਉਂਦਾ ਤੇ ਉਹ ਸਿਗਰਟ ਪੀ ਰਿਹਾ। ਸਿਗਰਟ ਪੀਂਦਾ ਉਹ ਧੂੰਆਂ ਜਿਹੜਾ ਹੈ ਇਹਨਾਂ ਨੌਜਵਾਨਾਂ ਦੇ ਮੂੰਹ ਤੇ ਸੁੱਟਦਾ। ਸਿੱਖ ਨੌਜਵਾਨ ਹੈ, ਉਹਨਾਂ ਦੇ ਮੂੰਹ ਤੇ ਧੂੰਆਂ ਸੁੱਟਦਾ। ਇਹ ਨੌਜਵਾਨ ਇਸ ਗੱਲ ਦਾ ਇਤਰਾਜ਼ ਕਰਦੇ ਹੈ ਕਿ ਇਹ ਤੁਸੀਂ ਜੋ ਕਰ ਰਹੇ ਹੋ ਠੀਕ ਨਹੀਂ ਕਰ ਰਹੇ ਹੋ ਤੇ ਇਹਦੇ ਤੇ ਮੁਆਫੀ ਮੰਗਣ ਦੀ ਥਾਂ ਦੇ ਉੱਤੇ ਜਾਂ ਇਹ ਹਰਕਤ ਕਰਨ ਤੋਂ ਰੁਕਣ ਦੀ ਥਾਂ ਦੇ ਉੱਤੇ ਇਹ ਕ੍ਰਿਸ਼ਨ ਮਹੰਤ ਨਾਂ ਦਾ ਬੰਦਾ, ਰੋਹਿਤ ਕ੍ਰਿਸ਼ਨ ਮਹੰਤ ਨਾਂ ਦਾ ਬੰਦਾ ਇਹਨਾਂ ਦੋਨਾਂ ਨੌਜਵਾਨਾਂ ਦੇ ਨਾਲ ਝਗੜਦਾ ਹੈ। ਉਹਨਾਂ ਨਾਲ ਮਾਰ ਕੁਟਾਈ ਕਰਨ ਤੱਕ ਜਾਂਦਾ ਹੈ। ਆਖਿਰਕਾਰ ਇਹ ਨੌਜਵਾਨ ਚੁੱਪ ਚਪੀਤੇ ਉੱਥੋਂ ਨਿਕਲ ਆਉਂਦੇ ਨੇ ਆਪਣਾ ਮੋਟਰਸਾਈਕਲ ਲੈ ਕੇ। ਪਰ ਉਹ ਵਿਅਕਤੀ ਰੋਹਿਤ ਕ੍ਰਿਸ਼ਨ ਮਹੰਤ ਨਾਂ ਦਾ ਵਿਅਕਤੀ ਜਿਹੜਾ ਆ ਉਹ ਇੰਨੇ ਨਾਲ ਵੀ ਸਬਰ ਨਹੀਂ ਕਰਦਾ। ਆਪਣੀ ਕਾਰ ਦੇ ਨਾਲ ਇਹਨਾਂ ਨੌਜਵਾਨਾਂ ਦਾ ਪਿੱਛਾ ਕਰਦਾ ਤੇ ਆਪਣੀ ਕਾਰ ਉਹਨਾਂ ਦੇ ਮੋਟਰਸਾਈਕਲ 'ਚ ਬੜੀ ਜ਼ੋਰ ਨਾਲ ਮਾਰਦਾ ਤੇ ਉਸ ਤੋਂ ਬਾਅਦ ਇਹ ਨੌਜਵਾਨ ਡਿੱਗ ਜਾਂਦੇ ਨੇ। ਮਨਿੰਦਰ ਬਚ ਜਾਂਦਾ ਹੈ ਜ਼ਖਮੀ ਹਾਲਤ ਦੇ ਵਿੱਚ, ਇਸ ਵੇਲੇ ਆਲ ਇੰਡੀਆ ਮੈਡੀਕਲ ਸਾਇੰਸ ਦੇ ਵਿੱਚ ਹੈ। ਪਰ ਗੁਰਪ੍ਰੀਤ ਨਾਂ ਦਾ ਨੌਜਵਾਨ, ਗੁਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਜਿਹੜਾ ਆ
ਉਹਦੀ ਏਮਸ ਦੇ ਵਿੱਚ ਹੀ ਆਲ ਇੰਡੀਆ ਮੈਡੀਕਲ ਸਾਇੰਸ ਹਸਪੀਟਲ ਦੇ ਵਿੱਚ ਮੌਤ ਹੋ ਜਾਂਦੀ। ਹੁਣ ਇਹਨੂੰ ਤੁਸੀਂ ਕੇਵਲ ਘਟਨਾ ਦੇ ਤੌਰ ਤੇ ਨਹੀਂ ਲੈ ਸਕਦੇ, ਇਹਦੇ ਕਈ ਸਾਰੇ ਤੱਥ ਜਿਹੜੇ ਹੈ ਉਹ ਸਾਨੂੰ ਵਿਚਾਰਨ ਦੀ ਜ਼ਰੂਰਤ ਹੈ ਵੀ ਇਹ ਕੇਵਲ ਇੱਕੋ ਹੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਹੋਈਆਂ ਜਿਹੜੀਆਂ ਖਾਸ ਤੌਰ ਦੇ ਉੱਤੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਲੋਕ ਆ ਉਹਨਾਂ ਨਾਲ ਵਾਪਰੀਆਂ ਜਾਂ ਯੋਜਨਾਬੱਧ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਇਹ ਹਮਲੇ ਕੀਤੇ ਗਏ ਆ। ਥੋੜੇ ਦਿਨਾਂ ਦੀ ਗੱਲ ਹੈ, ਅੰਬਾਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਬੱਸ ਤੋਂ ਉਤਾਰ ਕੇ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸੇ ਤਰ੍ਹਾਂ ਮੁਸਲਿਮ ਭਾਈਚਾਰਾ ਜਿਹੜਾ ਆ ਉਹਨਾਂ ਦੇ ਨੌਜਵਾਨਾਂ ਦੇ ਨਾਲ ਇਸੇ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ। ਈਸਾਈ ਜਿਹੜੇ ਨੌਜਵਾਨ ਉਹਨਾਂ ਨਾਲ ਵੀ ਇਦਾਂ ਦਾ ਵਿਹਾਰ ਕੀਤਾ ਜਾਂਦਾ ਹੈ। ਇਹਦਾ ਮਤਲਬ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੀ ਘੱਟ ਗਿਣਤੀ ਲੋਕ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਉਹ ਈਸਾਈ ਨੇ, ਚਾਹੇ ਉਹ ਸਿੱਖ ਨੇ, ਉਹਨਾਂ ਨੂੰ ਮਾਰ ਦੇਣਾ ਅੱਜ ਦੀ ਤਰੀਕ ਦੇ ਵਿੱਚ ਬਹੁਤ ਸੌਖਾ ਜਿਹਾ ਕੰਮ ਹੋ ਗਿਆ, ਬਹੁਤ ਮਾਮੂਲੀ ਕੰਮ ਹੋ ਗਿਆ। ਬੰਦੇ ਤੁਰੇ ਜਾਂਦੇ ਆ, ਕੋਈ ਸੜਕ ਤੇ ਹੈ, ਕੋਈ ਬੱਸ ਦੇ ਵਿੱਚ ਹੈ, ਕੋਈ ਮੈਟਰੋ ਟ੍ਰੇਨ 'ਚ ਹੈ, ਕੋਈ ਦੁਕਾਨ ਤੇ ਹੈ, ਥੋੜਾ ਜਿਹਾ ਤਕਰਾਰ ਹੁੰਦਾ ਹੈ, ਉਸ ਤੋਂ ਬਾਅਦ ਜਾਣੀ ਇਹਨਾਂ ਨੌਜਵਾਨਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਘੱਟ ਗਿਣਤੀ ਤਬਕੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਕਤਲ ਕਰਨ ਤੱਕ ਜਿਹੜੇ ਹੈ ਲੋਕ ਜਾਂਦੇ ਆ। ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ। ਘੱਟ ਗਿਣਤੀ ਵਰਗ ਦੇ ਜਿਹੜੇ ਕਮਜ਼ੋਰ, ਬੇਬਸ, ਬੇਸਹਾਰਾ ਜਿਹੜੇ ਲੋਕ ਹੈ ਉਹਨਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਹੈ। ਇਹ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਭਾਰਤ ਦੇ ਵਿੱਚ, ਪਰ ਪਿਛਲੇ ਦਿਨਾਂ 'ਚ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਇਹਨਾਂ ਘਟਨਾਵਾਂ ਵਿੱਚ ਬਹੁਤ ਤੇਜ਼ੀ ਆਈ ਹੈ। ਸੋ ਇਹ ਗੱਲ ਧਿਆਨ ਮੰਗਦੀ ਹੈ ਵੀ ਅੱਜ ਦੀ ਤਰੀਕ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਿ ਹਿੰਸਾ ਵਿਆਪਕ ਹੋ ਰਹੀ ਹੈ ਤੇ ਹਿੰਸਾ ਵੀ ਖਾਸ ਤਬਕੇ ਦੇ ਲੋਕਾਂ ਦੇ ਖਿਲਾਫ ਜਿਹੜੀ ਹੋ ਰਹੀ ਹੈ, ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਹਕੂਮਤ ਦੀ ਸਰਪ੍ਰਸਤੀ ਚੁੱਪ ਰਹਿ ਕੇ ਜਾਂ ਇਦਾਂ ਦੇ ਜਿਹੜੇ ਕਤਲ ਹੁੰਦੇ ਆ ਉਹ ਕਤਲ ਕਰਨ ਵਾਲਿਆਂ ਦੀ ਹਮਾਇਤ ਕਰਨ ਵਾਲਿਆਂ ਨੂੰ ਜਦੋਂ ਸਾਡੇ ਪ੍ਰਧਾਨ ਮੰਤਰੀ ਟਵਿੱਟਰ ਦੇ ਉੱਤੇ ਫਾਲੋ ਕਰ ਰਹੇ ਹੋਣ। ਗੌਰੀ ਲੰਕੇਸ਼ ਦੇ ਮਾਮਲੇ ਦੇ ਵਿੱਚ ਇਹ ਹੋਇਆ। ਗੌਰੀ ਲੰਕੇਸ਼ ਪੱਤਰਕਾਰ ਜਿਹੜੀ ਕਤਲ ਕਰ ਦਿੱਤੀ ਗਈ, ਕੰਨੜ ਦੀ ਪੱਤਰਕਾਰ ਸੀ ਜਿਹੜੀ, ਉਹਦੇ ਕਤਲ ਤੇ ਜਸ਼ਨ ਮਨਾਉਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਟਵਿੱਟਰ ਦੇ ਉੱਤੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਫਾਲੋ ਕਰਦੇ ਆ। ਇਹਦਾ ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਜਿਹਨਾਂ ਨੂੰ ਫਾਲੋ ਕਰਦੇ ਉਹ ਕੌਣ ਨੇ? ਉਹ ਉਸ ਕਿਸਮ ਦੇ ਲੋਕ ਨੇ ਜਿਹੜੇ ਹਿੰਸਾ 'ਚ ਵਿਸ਼ਵਾਸ ਕਰਦੇ ਨੇ, ਜਿਹੜੇ ਸਾਰਿਆਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ। ਤਾਂ ਇਹਦਾ ਮਤਲਬ ਹੈ ਕਿ ਸਰਕਾਰ ਦੀ ਅਸਿੱਧੀ ਸਰਪ੍ਰਸਤੀ ਇਦਾਂ ਦੇ ਗੁੰਡਾ ਅਨਸਰਾਂ ਨੂੰ ਹੈਗੀ ਹੈ। ਇਹ ਗੱਲ ਸਾਨੂੰ ਹੁਣ ਮੰਨ ਲੈਣੀ ਚਾਹੀਦੀ ਹੈ ਕਿ ਇੱਕ ਵਿਅਕਤੀ ਜਿਹੜਾ ਆਪਣੇ ਘਰ ਦੇ ਵਿੱਚ ਕਦੇ ਚੂਹਾ ਵੀ ਨਹੀਂ ਮਾਰਦਾ, ਜਿਹੜਾ ਆਪਣੇ ਘਰ ਦੇ ਵਿੱਚ ਛਿਪਕਲੀ ਤੋਂ ਡਰਦਾ ਹੈ, ਜਿਹੜਾ ਆਪਣੇ ਘਰ ਦੇ ਵਿੱਚ ਕਾਕਰੋਚ ਤੋਂ ਡਰਦਾ ਹੈ, ਉਹ ਸੜਕ ਤੇ ਆਉਂਦਾ ਹੀ ਐਡਾ ਹਿੰਸਕ ਹੋ ਜਾਂਦਾ, ਹਮਲਾਵਰ ਹੋ ਜਾਂਦਾ ਕਿ ਬੰਦਾ ਮਾਰਨ ਤੱਕ ਚਲਾ ਜਾਂਦਾ ਹੈ। ਯਾਨੀ ਉਹਨਾਂ ਦੇ ਦਿਮਾਗਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕਰ ਦਿੱਤਾ ਗਿਆ, ਉਹਨਾਂ ਨੂੰ ਇਹ ਭਰਮ ਦੇ ਵਿੱਚ ਪਾ ਦਿੱਤਾ ਗਿਆ ਕਿ ਤੁਸੀਂ ਮਹਾਨ ਹੋ, ਤੁਸੀਂ ਮਹਾਨ ਹੋ, ਤੁਹਾਡਾ ਇਹ ਮੁਲਕ ਹੈ, ਬਾਕੀਆਂ ਦਾ ਇਹ ਮੁਲਕ ਨਹੀਂ ਹੈ। ਯਾਨੀ ਇਹ ਮੁਸਲਿਮ ਭਾਈਚਾਰੇ ਦਾ ਮੁਲਕ ਨਹੀਂ ਹੈ। ਉਹਨਾਂ ਨੂੰ ਕਿਹਾ ਜਾਏਗਾ 20 ਕਰੋੜ ਮੁਸਲਮਾਨਾਂ ਨੂੰ ਕਿ ਤੁਸੀਂ ਇਹ ਸਾਬਤ ਕਰੋ ਕਿ ਤੁਸੀਂ ਇਸ ਮੁਲਕ ਦੇ ਵਸਨੀਕ ਹੋ। ਉਹਨਾਂ ਨੂੰ ਜ਼ਬਰਦਸਤੀ ਕਿਹਾ ਜਾਏਗਾ ਕਿ ਭਾਰਤ ਮਾਤਾ ਦੀ ਜੈ ਕਹੋ। ਜੇ ਤੁਸੀਂ ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ ਇਹਦਾ ਮਤਲਬ ਤੁਸੀਂ ਪਾਕਿਸਤਾਨ 'ਚ ਜਾਓ, ਤੁਸੀਂ ਇਸ ਮੁਲਕ ਦੇ ਨਾਗਰਿਕ ਨਹੀਂ। ਯਾਨੀ ਦੋਇਮ ਜਾਂ ਤੀਜੇ ਜਾਂ ਚੌਥੇ ਦਰਜੇ ਦੇ ਨਾਗਰਿਕ ਬਣਾ ਕੇ ਉਹਨਾਂ ਨੂੰ ਰੱਖਣ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ, ਇਹ ਉਸੇ ਅੰਤਰਰਾਸ਼ਟਰਵਾਦ ਦਾ ਹਿੱਸਾ ਆ। ਗੁਰਪ੍ਰੀਤ ਨਾਂ ਦੇ ਨੌਜਵਾਨ ਦਾ ਕਤਲ ਜਿਹੜਾ ਅੰਤਰਰਾਸ਼ਟਰਵਾਦ ਇਹ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੇ ਜੇ ਰਹਿਣਾ ਤਾਂ ਨਿਭ ਕੇ ਰਹਿਣ, ਸਿਰ ਨੀਵੇਂ ਕਰਕੇ ਰਹਿਣ, ਸਿਰ ਉੱਚਾ ਨਹੀਂ ਕੀਤਾ ਜਾ ਸਕਦਾ। ਚਾਹੇ ਉਹ ਅਖਲਾਕ ਦਾ ਕਤਲ ਹੋਵੇ, ਚਾਹੇ ਉਹ ਗੋਬਿੰਦ ਪੰਸਾਰੀ ਦਾ ਕਤਲ ਹੋਵੇ, ਚਾਹੇ ਕੁਲਬੁਰਗੀ ਦਾ ਕਤਲ ਹੋਵੇ, ਚਾਹੇ ਗੌਰੀ ਲੰਕੇਸ਼ ਦਾ ਕਤਲ ਹੋਵੇ, ਚਾਹੇ ਇਸ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਤਲ ਹੋਵੇ। ਸੋ ਇਹਦੇ ਚ ਸਿੱਟੇ ਕੀ ਨਿਕਲਦੇ ਆ? ਸਿੱਟੇ ਇਹ ਨਿਕਲਦੇ ਆ ਕਿ ਹੁਣ ਇਕੱਲਿਆਂ ਰਹਿ ਕੇ ਸਰਦਾ ਨਹੀਂ ਹੈ। ਪੰਜਾਬੀ ਬੰਦਾ ਕੇਵਲ ਇਸ ਕਰਕੇ ਇਹ ਆਪਣੀ ਲੜਾਈ ਸੀਮਤ ਨਾ ਕਰ ਲਵੇ ਕਿ ਇਹ ਪੰਜਾਬ ਦੀ ਲੜਾਈ ਹੈ ਜਾਂ ਪੰਜਾਬੀ ਦੀ ਲੜਾਈ ਹੈ, ਸਿੱਖ ਦੀ ਲੜਾਈ ਹੈ। ਪੰਜਾਬ ਦਾ ਜਿਹੜਾ ਵੀ ਬੰਦਾ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਿਮ ਹੈ, ਜੇ ਉਹਦੇ ਤੇ ਸੰਕਟ ਹੈ ਤਾਂ ਉਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਤੇ ਕੇਵਲ ਪੰਜਾਬ ਦੇ ਨਹੀਂ, ਵੱਖ-ਵੱਖ ਸੂਬਿਆਂ ਦੇ ਜਿਹੜੇ ਘੱਟ ਗਿਣਤੀ ਲੋਕ ਹੈ, ਖਾਸ ਤੌਰ ਤੇ ਦਲਿਤਾਂ ਨੂੰ ਘੱਟ ਗਿਣਤੀਆਂ ਦੇ ਨਾਲ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆਉਣਾ ਪਏਗਾ, ਤਾਂ ਇਸ ਮੁਲਕ ਦੀ ਤਕਦੀਰ ਬਦਲੀ ਜਾਏਗੀ। ਨਹੀਂ ਤਾਂ ਮੁਲਕ ਨੂੰ ਜਿਸ ਪਾਸੇ ਵੱਲ ਲਿਜਾਇਆ ਜਾ ਰਿਹਾ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਦੀ ਸਰਕਾਰ RSS ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਤੇ RSS ਦੀ ਜਿਹੜੀ ਧਾਰਨਾ ਹੈ ਕਿ ਭਾਰਤ ਦੇ ਵਿੱਚ ਇੱਕ ਰੰਗ, ਇੱਕ ਭਾਸ਼ਾ, ਇੱਕੋ ਤਰ੍ਹਾਂ ਦਾ ਖਾਣ ਪੀਣ, ਇੱਕੋ ਤਰ੍ਹਾਂ ਦਾ ਪਹਿਰਾਵਾ, ਯਾਨੀ ਭਾਰਤ ਦੇ ਵਿੱਚ ਅਨੇਕਤਾ 'ਚ ਏਕਤਾ ਨਹੀਂ ਚਾਹੀਦੀ, ਭਾਰਤ 'ਚ ਏਕ ਰੂਪਤਾ ਚਾਹੀਦੀ ਹੈ। GST ਤੱਕ ਜਿਹੜੇ ਮਾਮਲੇ ਆਏ ਹੈ, ਨੋਟਬੰਦੀ ਤੋਂ ਬਾਅਦ GST ਤੱਕ ਜਿਹੜਾ ਮਾਮਲਾ ਆਇਆ, ਉਹ ਵੀ ਭਾਰਤ ਨੂੰ ਇੱਕ ਮੁਲਕ ਇੱਕ ਟੈਕਸ ਦੇ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ, ਇਸੇ ਲੜੀ ਦਾ ਹਿੱਸਾ ਹੈ। ਤੇ ਅਸੀਂ ਪੰਜਾਬੀ ਰੇਡੀਓ USA ਵੱਲੋਂ ਗੁਰਪ੍ਰੀਤ ਦੇ ਕਾਤਲਾਂ ਨੂੰ ਤੁਰੰਤ ਫਾਂਸੀ ਤੇ ਲਟਕਾਏ ਜਾਣ ਦੀ ਮੰਗ ਕਰਦੇ ਹਾਂ।
पर आपां नूं पता है क्योंकि भारत दे विच कानून भावें कोई चंगा काम कर रहा, कुछ इस तरह के मामले आए जिहदे च कानून ने ही कुछ राहत की साह आपां नूं दवाई है, पर उहदे बावजूद फिर भी भारत के उत्ते जिहड़े लोग राज कर रहे हैं उन्हां दा एक प्रैशर रहिंदा है। हुण गुरप्रीत दे कातलां दे विरोध एक सोशल मीडिया का दबाव, उहदे करके केस दर्ज हो गया जी। केस दर्ज जिहड़ा कमजोर धरावां लाइयां जांदियां इदां दे मामलिਆਂ ਦੇ ਵਿੱਚ, ਤੇ ਫਿਰ ਅਦਾਲਤ ਵਿੱਚ ਜਾਂਦਿਆਂ ਜਾਂਦਾ ਉਹਨਾਂ ਨੂੰ ਚੋਰ ਮੋਰੀਆਂ ਰਾਹੀਂ ਬਚਾ ਲਿਆ ਜਾਂਦਾ ਕਾਤਲਾਂ ਨੂੰ। ਸੋ ਕਾਤਲਾਂ ਨੂੰ ਬਚਾਉਣ ਦੀ ਪ੍ਰਵਿਰਤੀ ਜਿਹੜੀ ਹੈ ਭਾਰਤ ਦੇ ਵਿੱਚ ਇਸ ਵੇਲੇ ਜਿਹੜੇ ਹੁਕਮਰਾਨ ਹੈ ਉਹਨਾਂ ਦੇ ਥੱਲੇ ਜਿਹੜੇ ਕਹਿ ਲਓ ਵੀ ਕਾਰਕੁਨ ਹੈ ਉਹਨਾਂ ਤੱਕ ਪਹੁੰਚੀ ਹੋਈ ਹੈ। ਇਹਦਾ ਮੁਕਾਬਲਾ ਕਰਨ ਵਾਸਤੇ ਸਮੂਹ ਜਿਹੜੀਆਂ ਘੱਟ ਗਿਣਤੀ ਕੌਮਾਂ ਉਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਹੁਣ ਚੱਲਦੇ ਹਾਂ ਜੀ ਪੰਜਾਬ ਦੇ ਕਿਸਾਨ ਅੰਦੋਲਨ ਵੱਲ। 7 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪਟਿਆਲਾ 'ਚ ਹਜ਼ਾਰਾਂ ਕਿਸਾਨਾਂ ਨੇ 5 ਦਿਨ ਦਾ ਮੋਰਚਾ ਲਾ ਲਿਆ। ਸਰਕਾਰ ਪਹਿਲਾਂ ਤਾਂ ਬਹੁਤ ਅੜੀਅਲ ਵਤੀਰਾ ਅਪਣਾਈ ਬੈਠੀ ਸੀ, ਹੁਣ ਲੱਗਦਾ ਹੈ ਕਿ ਉਹ ਕੁਝ ਨਰਮ ਰੁਖ ਅਖਤਿਆਰ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ? ਹਾਂ, ਪਹਿਲੀ ਨਜ਼ਰੇ ਤਾਂ ਇਹ ਲੱਗਦਾ ਹੈ ਕਿ ਸ਼ਾਇਦ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਦੀ ਸਰਕਾਰ ਕਿਸਾਨਾਂ ਪ੍ਰਤੀ ਕੁਝ ਨਰਮ ਹੋਈ ਹੈ, ਕਿਉਂਕਿ ਉਹਨਾਂ ਨੇ 250 ਦੇ ਕਰੀਬ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਸੀ ਉਹ ਕੱਲ ਰਿਹਾ ਕਰ ਦਿੱਤੇ। ਪਰ ਇਹ ਲੱਗਦਾ ਹੈ ਨਹੀਂ ਹੈ। ਅਸਲ ਇਹਦਾ ਕਾਰਨ ਇਹ ਹੈ ਵੀ ਗੁਰਦਾਸਪੁਰ ਦੀ ਜ਼ਿਮਨੀ ਚੋਣ ਹੈ, ਤੇ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਨੁਕਸਾਨ ਹੋ ਸਕਦਾ ਹੈ ਜੇ ਹੁਣ ਕਿਸਾਨਾਂ ਨਾਲ ਟਕਰਾਅ ਕੀਤਾ ਗਿਆ। ਜੇ ਸੱਚਮੁੱਚ ਸਰਕਾਰ ਪੰਜਾਬ ਦੀ ਕਿਸਾਨੀ ਪ੍ਰਤੀ ਨਰਮ ਹੁੰਦੀ ਜਾਂ ਕਿਸਾਨ ਦੇ ਹਿੱਤ 'ਚ ਹੁੰਦੀ ਤਾਂ ਫਿਰ ਪਹਿਲਾਂ ਉਹ ਕਿਸਾਨ ਗ੍ਰਿਫਤਾਰ ਹੀ ਕਿਉਂ ਕੀਤੇ ਗਏ? ਫਿਰ ਜਿਹੜਾ ਉਹਨਾਂ ਦਾ ਜਮਹੂਰੀ ਹੱਕ ਹੈ ਕਿਸਾਨਾਂ ਦਾ, ਉਹਨਾਂ ਨੂੰ ਰੋਕਣ ਦੇ ਉਪਰਾਲੇ ਕਿਉਂ ਕੀਤੇ ਗਏ ਕਿ ਕਿਸਾਨ ਪਟਿਆਲੇ ਆਉਣੇ ਨਾ? ਇਹ ਤਾਂ ਅਦਾਲਤ ਹੈ ਨਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਨਾ, ਜਿਹਨੇ ਕਹਿ ਦਿੱਤਾ ਹੈ ਕਿ ਕਿਸਾਨ ਦੀ ਹਾਲਤ ਬਹੁਤ ਬੁਰੀ ਹੈ ਤੇ ਕਿਸਾਨ ਦਾ ਆਪਣੀ ਹਾਲਤ ਨੂੰ ਸੁਧਾਰਨ ਲਈ ਯਤਨ ਕਰਨਾ ਤੇ ਉਹਦੇ ਪ੍ਰਤੀ ਆਵਾਜ਼ ਉਠਾਉਣੀ ਉਹਦਾ ਜਮਹੂਰੀ ਹੱਕ ਹੈ। ਇਸ ਕਰਕੇ ਕਿਸਾਨ ਦੇ ਧਰਨੇ ਨੂੰ ਰੋਕਿਆ ਨਹੀਂ ਜਾ ਸਕਦਾ। ਹਾਂ, ਇਹ ਜ਼ਰੂਰ ਅਦਾਲਤ ਨੇ ਥੋੜੀ ਜਿਹੀ ਰਾਹਤ ਸਰਕਾਰ ਨੂੰ ਦਿੱਤੀ ਕਿ ਮੋਤੀ ਮਹਿਲ ਨੂੰ ਘੇਰਾ ਨਾ ਪਾਇਆ ਜਾਏ, ਤੇ ਪਟਿਆਲੇ ਦੇ ਵਿੱਚ ਸੰਗਰੂਰ ਰੋਡ ਦੇ ਉੱਤੇ ਇੱਕ ਪਿੰਡ ਦੀ ਅਨਾਜ ਮੰਡੀ ਦੇ ਵਿੱਚ ਉਹਨਾਂ ਨੂੰ ਧਰਨਾ ਲਾਉਣ ਲਈ ਕਹਿਤਾ। 5 ਦਿਨ ਦਾ ਧਰਨਾ ਇਹ ਸ਼ੁਰੂ ਹੋ ਚੁੱਕਾ, 2 ਦਿਨ ਲੰਘ ਗਏ ਨੇ, ਪਰ ਹਾਲੇ ਤੱਕ ਵੀ ਕਿਸਾਨਾਂ ਨਾਲ ਗੱਲਬਾਤ ਦੇ ਮੇਜ਼ ਤੇ ਸਰਕਾਰ ਆਈ ਨਹੀਂ। ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਲ ਸਿੰਘ ਹੋਰਾਂ ਨੂੰ ਅੱਗੇ ਲਾ ਕੇ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਹੈ, ਸੀਨੀਅਰ ਲੀਡਰ ਕਾਂਗਰਸ ਦੇ 3 ਮੈਂਬਰੀ ਕਮੇਟੀ ਬਣਾ ਕੇ ਕਿ ਕਿਸਾਨਾਂ ਨਾਲ ਡਾਇਲੋਗ ਚਲਾਇਆ ਜਾਏ। ਸਵਾਲ ਹੈ ਕਿ ਡਾਇਲੋਗ ਚਲਾਉਣ ਦੀ ਵੀ ਕੀ ਲੋੜ ਹੈ? ਕਿਸਾਨਾਂ ਦੀਆਂ ਜਿਹੜੀਆਂ ਬਿਲਕੁਲ ਜਾਇਜ਼ ਮੰਗਾਂ ਹੈ, ਉਹਨਾਂ ਦੀਆਂ ਖੇਤੀ ਜਿਣਸਾਂ ਦੇ ਸਹੀ ਭਾਅ ਨਹੀਂ ਉਹਨਾਂ ਨੂੰ ਮਿਲਦੇ, ਉਹਨਾਂ ਦੇ ਕਰਜ਼ੇ ਦਾ ਮਸਲਾ ਹੈ, ਕਰਜ਼ੇ ਦੇ ਉੱਤੇ ਪੂਰੀ ਦੀ ਪੂਰੀ ਸਿਆਸਤ ਖੇਡੀ ਜਾ ਰਹੀ ਹੈ। ਉਲਟਾ ਹੁਣ ਨਵੀਂ ਖਬਰ ਆ ਗਈ ਹੈ ਵੀ ਜਿਹੜੀ ਕਿਸਾਨਾਂ ਨੂੰ ਇੱਕ ਸਬਸਿਡੀ ਦੇ ਤੌਰ ਦੇ ਉੱਤੇ ਖੇਤੀ ਵਾਸਤੇ ਮੁਫਤ ਬਿਜਲੀ ਦਿੱਤੀ ਜਾ ਰਹੀ ਸੀ, ਉਹਦੇ ਤੇ ਵੀ ਕੱਟ ਲੱਗਣੇ ਸ਼ੁਰੂ ਹੋ ਜਾਣਗੇ। ਨਵੇਂ ਮੀਟਰ ਜਿਹੜੇ ਕਿਸਾਨਾਂ ਦੇ ਲੱਗਣਗੇ ਉਹਨਾਂ ਤੇ ਬਕਾਇਦਾ ਜਿੰਨਾ ਬਿੱਲ ਆਏਗਾ ਉਹ ਬਿੱਲ ਕਿਸਾਨਾਂ ਨੂੰ ਪੇ ਕਰਨਾ ਪਏਗਾ। ਸੋ ਕਿਸਾਨੀ ਦੇ ਮਸਲੇ ਵੱਡੇ ਨੇ, ਤੇ ਕੇਵਲ ਕਿਸਾਨੀ ਦੇ ਮਸਲੇ ਨਹੀਂ ਹੈ, ਇਹ ਹਰ ਤਬਕੇ ਦੇ ਮਸਲੇ ਹੈ। ਇਹ ਤਾਂ ਅਸੀਂ ਨਹੀਂ ਕਹਿ ਰਹੇ, ਹੁਣ ਖੁਦ ਉਹ ਲੋਕ ਵੀ ਕਹਿਣ ਲੱਗ ਪਏ ਜਿਨ੍ਹਾਂ ਦੇ ਟਕਰਾਅ ਰਹਿੰਦੇ ਆ ਕਿਸਾਨੀ ਦੇ ਨਾਲ। ਛੋਟਾ ਵਪਾਰੀ ਕਹਿਣ ਲੱਗ ਪਿਆ, ਛੋਟੇ ਵਪਾਰੀਆਂ ਨੇ ਪੰਜਾਬ ਦੇ ਨੇ ਕਹਿ ਦਿੱਤਾ ਕਿ ਜੇ ਕਿਸਾਨੀ ਨਹੀਂ ਬਚੇਗੀ ਤਾਂ ਫਿਰ ਅਸੀਂ ਵੀ ਨਹੀਂ ਬਚਦੇ, ਆੜਤੀਆ ਵੀ ਨਹੀਂ ਬਚੇਗਾ। ਜੇ ਕਿਸਾਨੀ ਦੀ ਸਫ ਵਲੇਟੀ ਗਈ, ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਹਰ ਰੋਜ਼ ਔਸਤਨ 3 ਕਿਸਾਨ ਪੰਜਾਬ ਦੇ ਵਿੱਚ ਖੁਦਕੁਸ਼ੀ ਕਰ ਰਹੇ ਹੈ, ਤੇ ਕਿਸਾਨ ਖੇਤ ਤੋਂ ਬਾਹਰ ਆ ਰਿਹਾ ਹੈ, ਤੇ ਭਾਰਤ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਉਹੀ ਸੂਬਾਈ ਸਰਕਾਰਾਂ ਵੀ ਜਿਹੜੀਆਂ ਲਾਗੂ ਕਰ ਰਹੀਆਂ, ਜਿਹੜੀਆਂ ਵਰਲਡ ਬੈਂਕ ਦੀਆਂ ਡਾਇਰੈਕਸ਼ਨ ਦਿੱਤੀਆਂ ਹੋਈਆਂ ਨੀਤੀਆਂ ਕਿ ਕਿਸਾਨ ਨੂੰ ਖੇਤ ਚੋਂ ਬਾਹਰ ਕੱਢੋ, ਮਲਟੀਨੈਸ਼ਨਲ ਕੰਪਨੀਆਂ ਨੂੰ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਮੁਹੱਈਆ ਕਰਵਾਉਣੀਆਂ। ਜੇ ਇਹ ਨੀਤੀ ਏਦਾਂ ਚੱਲਦੀ ਰਹੀ ਤੇ ਕਿਸਾਨ ਨਹੀਂ ਬਚੇਗਾ ਤੇ ਫਿਰ ਬਾਕੀ ਤਬਕੇ ਕਿੱਦਾਂ ਬਚਣਗੇ? ਦੁਕਾਨਦਾਰ ਕਿਵੇਂ ਬਚੇਗਾ? ਛੋਟਾ ਵਪਾਰੀ ਕਿਵੇਂ ਬਚੇਗਾ? ਸੋ ਇਸ ਵੇਲੇ ਦੀ ਲੋੜ ਜਿਹੜੀ ਹੈ ਉਹ ਲੋੜ ਇਹ ਹੋ ਗਈ ਹੈ ਕਿ ਵੱਖ-ਵੱਖ ਤਬਕਿਆਂ ਦੇ ਲੋਕ ਜਿਹੜੇ ਸਿੱਧੇ ਤੌਰ ਤੇ ਇਹਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਇੱਕ ਮੰਚ 'ਚ ਆਉਣਾ ਪਏਗਾ। ਕੇਵਲ ਕਿਸਾਨ ਹੀ ਨਹੀਂ, ਪੰਜਾਬ ਦਾ ਖੇਤ ਮਜ਼ਦੂਰ ਵੀ ਖੁਦਕੁਸ਼ੀ ਕਰ ਰਿਹਾ। 36-37% ਜਿਹੜੀਆਂ ਟੋਟਲ ਖੁਦਕੁਸ਼ੀਆਂ ਉਹਦੇ ਵਿੱਚੋਂ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ। ਜੇ ਖੁਦਕੁਸ਼ੀਆਂ ਦੀ ਫਸਲ ਉਗ ਰਹੀ ਹੈ ਸਾਡੇ ਖੇਤਾਂ ਦੇ ਵਿੱਚ, ਇਹਨੂੰ ਰੋਕਣ ਵਾਸਤੇ ਜ਼ਰੂਰੀ ਹੈ ਸਰਕਾਰ ਤੇ ਇੱਕ ਦਬਾਅ ਬਣਾਇਆ ਜਾਏ, ਤੇ ਦਬਾਅ ਕੇਵਲ 7 ਕਿਸਾਨ ਜਥੇਬੰਦੀਆਂ ਦੇ ਭਾਵੇਂ ਹਜ਼ਾਰਾਂ ਕਿਸਾਨ ਆ ਜਾਣ ਉਹਦੇ ਨਾਲ ਨਹੀਂ ਬਣਨਾ। ਇਹਨਾਂ 7 ਕਿਸਾਨ ਜਥੇਬੰਦੀਆਂ ਦੇ ਨਾਲ ਬਾਕੀ ਸਾਰੀਆਂ ਜਥੇਬੰਦੀਆਂ, ਹੋਰ ਕਿਸਾਨਾਂ ਦੀਆਂ ਜਥੇਬੰਦੀਆਂ ਵੀ ਹੈ, ਇਹਦੇ ਨਾਲ ਖੇਤ ਮਜ਼ਦੂਰ ਹੈ, ਵਪਾਰੀ, ਛੋਟਾ ਵਪਾਰੀ ਖਾਸ ਤੌਰ ਦੇ ਉੱਤੇ, ਆੜਤੀ ਹੈ, ਇਹਨਾਂ ਸਾਰਿਆਂ ਭਾਈਚਾਰਿਆਂ ਨੂੰ ਇੱਕ ਪਲੇਟਫਾਰਮ ਤੇ ਸਾਂਝੇ ਤੌਰ ਤੇ ਆਉਣਾ ਪਏਗਾ। ਇੱਕ ਵਿਸ਼ਾਲ ਏਕਤਾ ਉਸਾਰਨੀ ਪਏਗੀ, ਤਾਂ ਹੀ ਪੰਜਾਬ ਦੀ ਕਿਸਾਨੀ ਦਾ ਤੇ ਪੰਜਾਬ ਦੇ ਖੇਤ ਮਜ਼ਦੂਰਾਂ ਦਾ, ਪੰਜਾਬ ਦੇ ਛੋਟੇ ਵਰਗ ਦਾ ਜਿਹੜਾ ਭਲਾ ਹੋ ਸਕੇ। ਦਸਾਂਝ ਸਾਹਿਬ, ਝੂਠੇ ਸਾਧ ਗੁਰਮੀਤ ਰਾਮ ਰਹੀਮ ਦਾ ਮਾਮਲਾ ਵਾਵਾ ਹੀ ਵਿਚਾਰਿਆ ਜਾ ਚੁੱਕਿਆ ਹੈ। ਰਾਮ ਰਹੀਮ ਦੇ ਕਾਂਡ ਤੋਂ ਬਾਅਦ ਸਰੀ ਕੈਨੇਡਾ 'ਚ ਇੱਕ ਲਾਈਵ ਸ਼ੋਅ 'ਚ ਇੱਕ ਗੀਤ ਗਾਇਆ ਗਿਆ ਹੈ, ਜੇ ਕਿਧਰੇ ਮੈਂ ਬਾਬਾ ਹੁੰਦਾ। ਇਸ ਗੀਤ 'ਚ ਅਖੌਤੀ ਬਾਬਿਆਂ ਦੇ ਕਿਰਦਾਰ ਬਾਰੇ ਖੂਬ ਸੱਚ ਬਿਆਨਿਆ ਗਿਆ।
क्यों ना इस सैगमेंट के अखीर च ਉਹ ਗੀਤ ਸਰੋਤਿਆਂ ਨਾਲ ਸਾਂਝਾ ਕੀਤਾ ਜਾਏ। ਜੀ ਬਿਲਕੁਲ, ਇਹ ਗੀਤ ਬਹੁਤ ਹੀ ਕਮਾਲ ਦਾ ਗੀਤ ਹੈ। ਜਦੋਂ ਸੌਦਾ ਸਾਧ ਵਾਲਾ ਸਾਰਾ ਮਾਮਲਾ ਵਾਪਰਿਆ ਉਸ ਤੋਂ ਬਾਅਦ ਇਹ ਗੀਤ ਲਿਖਿਆ ਗਿਆ ਹਰਵਿੰਦਰ ਤਾਤਲਾ ਹੋਰਾਂ ਵੱਲੋਂ ਤੇ ਗਾਉਣ ਵਾਲੇ ਨੇ ਬਾਪੂ ਬਲਦੇਵ ਸਿੰਘ ਤੇ ਗਗਨਦੀਪ ਸਿੰਘ। ਇੱਕ ਲਾਈਵ ਸ਼ੋਅ ਹੋਇਆ ਸਰੀ BC ਕੈਨੇਡਾ ਦੇ ਵਿੱਚ, ਉੱਥੇ ਇਹ ਗੀਤ ਗਾਇਆ ਗਿਆ। ਬੜਾ ਸੋਸ਼ਲ ਸਾਈਟਸ ਦੇ ਉੱਤੇ ਇਹ ਗੀਤ ਇਸ ਵੇਲੇ ਛਾਇਆ ਹੋਇਆ। ਅਸੀਂ ਚਾਹੁੰਦੇ ਇਹ ਗੀਤ ਤੁਹਾਡੇ ਨਾਲ ਸਾਂਝਾ ਕਰੀਏ। ਅਸੀਂ ਗੁਰਮੀਤ ਰਾਮ ਰਹੀਮ ਦੇ ਕਾਂਡ ਦੇ ਨਾਲ ਬਾਕੀ ਵੀ ਅਖੌਤੀ ਸਾਧਾ ਸੰਤਾਂ ਵਾਲੀ ਟਿੱਪਣੀਆਂ ਜਿਹੜੀਆਂ ਲੰਮੀਆਂ ਕਰ ਚੁੱਕੇ ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਮੈਂ ਦੁਹਰਾਉਣੀਆਂ ਨਹੀਂ ਚਾਹੁੰਦਾ, ਪਰ ਇੱਕੋ ਗੱਲ ਕਹਿਣੀ ਚਾਹੁੰਦਾ ਹੈ ਕਿ ਇਸ ਮਾਮਲੇ ਦੇ ਵਿੱਚ ਹਾਲੇ ਵੀ ਹਰਿਆਣੇ ਦੀ ਸਰਕਾਰ ਖਾਸ ਤੌਰ ਦੇ ਉੱਤੇ ਇਸ ਡੇਰੇ ਨੂੰ ਪ੍ਰੋਟੈਕਟ ਕਰਨ 'ਚ ਲੱਗੀ ਹੋਈ ਹੈ। ਹਨੀਪ੍ਰੀਤ ਦਾ ਮਾਮਲਾ ਜਿਹੜਾ ਆ, ਹਨੀਪ੍ਰੀਤ ਬਾਰੇ ਕਿਹਾ ਜਾ ਰਿਹਾ, ਕਦੀ ਕਿਹਾ ਜਾ ਰਿਹਾ ਉੱਥੇ ਆ, ਕਦੀ ਕਿਹਾ ਜਾ ਰਿਹਾ ਉਹਦੀ ਭਾਲ ਕੀਤੀ ਜਾ ਰਹੀ ਹੈ। ਸਾਡਾ ਮੰਨਣਾ ਇਹ ਹੈ, ਘੱਟੋ ਘੱਟ ਮੇਰਾ ਮੰਨਣਾ ਇਹ ਹੈ ਕਿ ਹਨੀਪ੍ਰੀਤ ਕਿਤੇ ਨਹੀਂ ਜਾ ਸਕਦੀ। ਜਦੋਂ ਰੋਹਤਕ ਤੱਕ ਗਈ ਸੀ ਹੈਲੀਕਾਪਟਰ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਨਾਲ, ਉਸ ਤੋਂ ਬਾਅਦ ਇੰਟੈਲੀਜੈਂਸ ਭਾਰਤ ਦੀ ਇੰਨੀ ਮੂਰਖ ਨਹੀਂ ਹੋ ਸਕਦੀ ਕਿ ਉਹਨੂੰ ਬਿਲਕੁਲ ਛੱਡ ਦੇਵੇ ਤੇ ਉਹਨੂੰ ਜਿੱਥੇ ਮਰਜ਼ੀ ਜਾਣ ਦੀ ਆਗਿਆ ਦੇ ਦੇਵੇ। ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਡਿਜ਼ਾਈਨ ਕੀਤਾ ਜਾ ਰਿਹਾ ਕਿ ਹਨੀਪ੍ਰੀਤ ਤੋਂ ਕਿਹੜੇ ਵੇਲੇ ਕੀ ਕਹਾਉਣਾ ਹੈ ਤੇ ਉਹਨੂੰ ਉਸ ਤਰੀਕੇ ਦੇ ਨਾਲ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਰੱਖਿਆ ਗਿਆ। ਖਾਸ ਤੌਰ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਪ੍ਰੋਟੈਕਸ਼ਨ ਚ ਜਾਂ ਭਾਰਤੀ ਖੁਫੀਆ ਏਜੰਸੀਆਂ ਦੇ ਕੋਲ ਹੈ। ਇਹ ਦੇਖਿਆ ਜਾ ਰਿਹਾ ਕਿ ਕਿਹੜੇ ਟਾਈਮ ਤੇ ਸਪੇਸ ਦੇਖੀ ਜਾ ਰਹੀ ਹੈ ਕਿ ਕਿਹੜੇ ਸਮੇਂ ਤੇ ਕਿੱਥੋਂ ਉਹਦੀ ਗ੍ਰਿਫਤਾਰੀ ਜਿਹੜੀ ਦਿਖਾਈ ਜਾ ਸਕੇ ਤੇ ਉਹਦੇ ਤੋਂ ਕੀ ਕਹਾਇਆ ਜਾਏ। ਸੋ ਮੇਰਾ ਇਹ ਮੰਨਣਾ ਹੈ ਕਿ ਸਰਕਾਰ, ਹਰਿਆਣੇ ਦੀ ਸਰਕਾਰ ਖਾਸ ਤੌਰ ਦੇ ਉੱਤੇ, ਜਿੱਦਾਂ ਉਹਨਾਂ ਦੇ ਮੰਤਰੀ ਦੇ ਬਿਆਨ ਆਏ, ਸਾਡੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੈ, ਇੱਥੇ ਦੇ ਵੀ ਇੱਕ ਮੰਤਰੀ ਧਰਮਸੋਤ ਦਾ ਵੀ ਬਿਆਨ ਆਇਆ ਕਿ ਮੈਂ ਤਾਂ ਡੇਰੇ ਤੋਂ ਵੋਟਾਂ ਮੰਗਦਾ ਰਵਾਂਗਾ, ਮੈਂ ਉੱਥੇ ਜਾਂਦਾ ਰਵਾਂਗਾ। ਅਨਿਲ ਵਿਜ ਜਿਹੜਾ ਕੈਬਨਿਟ ਮੰਤਰੀ ਹੈ ਹਰਿਆਣੇ ਦਾ, ਉਹਦੇ ਵੀ ਇਸ ਕਿਸਮ ਦੇ ਬਿਆਨ ਆਏ ਹੈ। ਸੋ ਮੈਂ ਬਹੁਤੀ ਗੱਲ ਨਹੀਂ ਕਰਦਾ, ਇੱਕੋ ਟਿੱਪਣੀ ਕਰਦਾ ਹੋਇਆ ਕਿ ਸਰਕਾਰਾਂ ਦੀ ਸਰਪ੍ਰਸਤੀ ਹਾਲੇ ਵੀ ਇਸ ਤਰ੍ਹਾਂ ਦੇ ਡੇਰਿਆਂ ਨੂੰ ਮਿਲੀ ਹੋਈ ਹੈ। ਇਸ ਗੱਲ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਤੇ ਇਹ ਗੀਤ ਆਪਾਂ ਸੁਣੀਏ ਇਸ ਸੈਗਮੈਂਟ ਦੇ ਅਖੀਰ ਦੇ ਵਿੱਚ। ਇਸ ਗੀਤ ਤੋਂ ਬਾਅਦ ਫਿਰ ਇੱਕ ਕਮਰਸ਼ੀਅਲ ਬ੍ਰੇਕ ਹੋਏਗੀ ਤੇ ਤੁਸੀਂ ਦੂਸਰੇ ਸੈਗਮੈਂਟ ਦੇ ਵਿੱਚ ਸੁਣੋਗੇ ਸਾਡੇ ਦੋ ਬਹੁਤ ਹੀ ਪਿਆਰੇ ਸ਼ਾਇਰ ਜਗਦੀਪ ਸਿੱਧੂ ਅਤੇ ਪਵਨ ਮੁੰਤਜ਼ਿਰ ਹੋਰਾਂ ਨੂੰ। ਪਹਿਲਾਂ ਸੁਣਦੇ ਹਾਂ ਆਪਾਂ ਇਹ ਗੀਤ ਜੇ ਕਿਧਰੇ ਮੈਂ ਬਾਬਾ ਹੁੰਦਾ, ਤੇ ਗੀਤ ਨੂੰ ਗਾਇਆ ਬਾਪੂ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਨੇ ਤੇ ਗੀਤ ਦੀ ਰਚਨਾ ਕੀਤੀ ਹੈ ਹਰਵਿੰਦਰ ਤਾਤਲਾ ਹੋਰਾਂ ਨੇ। ਚਲੋ ਇਸ ਸੈਗਮੈਂਟ ਦੇ ਅਖੀਰ 'ਚ ਜਾਂਦੇ ਇਹ ਗੀਤ ਸੁਣੋ। ਇਹਦੇ 'ਚ ਬਹੁਤ ਵਿਸਥਾਰ 'ਚ ਬਾਬਿਆਂ ਦੇ ਕਿਰਦਾਰ ਬਾਰੇ ਦੱਸਿਆ ਗਿਆ। ਸੁਣੋ ਇਹ ਗੀਤ। ਕਿਧਰੇ ਮੈਂ ਬਾਬਾ ਹੁੰਦਾ, ਜੇ ਕਿਧਰੇ ਮੈਂ ਬਾਬਾ ਹੁੰਦਾ, ਬਈ ਚੱਲਦਾ ਮੇਰਾ ਦਾਬਾ ਹੁੰਦਾ। ਜੇ ਮੇਰੀ ਕੋਈ ਨਿੰਦਿਆ ਕਰਦਾ ਪੂਰਾ ਖੂਨ ਖਰਾਬਾ ਹੁੰਦਾ, ਜੇ ਕਿਧਰੇ ਮੈਂ ਬਾਬਾ ਹੁੰਦਾ। ਚਾਰ ਕਥਾਵਾਂ ਪੜ੍ਹੀਆਂ ਹੁੰਦੀਆਂ ਬਾਬੇ ਦੀ ਸੱਚਾਈ, ਉਹ ਚਾਰ ਕਥਾਵਾਂ ਪੜ੍ਹੀਆਂ ਹੁੰਦੀਆਂ ਤੇ ਇੱਧਰੋਂ ਉੱਧਰੋਂ ਖੜੀਆਂ ਹੁੰਦੀਆਂ। ਬਈ ਸੰਗਤ ਅੱਖਾਂ ਮੀਟ ਕੇ ਸੁਣਦੀ, ਕੋਲੋਂ ਹੀ ਗੱਪਾਂ ਘੜੀਆਂ ਹੁੰਦੀਆਂ। ਚਾਰ ਕਥਾਵਾਂ ਪੜ੍ਹੀਆਂ ਹੁੰਦੀਆਂ, ਇੱਧਰੋਂ ਉੱਧਰੋਂ ਖੜੀਆਂ ਹੁੰਦੀਆਂ। ਬਈ ਸੰਗਤ ਅੱਖਾਂ ਮੀਟ ਕੇ ਸੁਣਦੀ, ਕੋਲੋਂ ਹੀ ਗੱਪਾਂ ਘੜੀਆਂ ਹੁੰਦੀਆਂ। ਉਹ ਚਿਮਟੇ ਛੈਣੇ ਵੱਜਦੇ ਹੁੰਦੇ, ਪੈਂਦਾ ਸ਼ੋਰ ਸ਼ਰਾਬਾ ਹੁੰਦਾ। ਉਹ ਜੇ ਕਿਧਰੇ ਮੈਂ ਬਾਬਾ ਹੁੰਦਾ, ਬਈ ਚੱਲਦਾ ਮੇਰਾ ਦਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ। ਮਸ਼ਹੂਰ ਹੋਣਾ ਸੀ, ਆਪਾਂ ਵੀ ਮਸ਼ਹੂਰ ਹੋਣਾ ਸੀ।
ਪੂਰਾ ਫੇਰ ਗਰੂਰ ਹੋਣਾ ਸੀ। ਬਈ ਭਗਤਾਂ ਭਾਣੇ ਸ਼ਕਤੀ ਕੋਈ ਚਿਹਰੇ ਉੱਤੇ ਨੂਰ ਹੋਣਾ ਸੀ। ਉਹ ਗੱਲਾਂ ਉੱਤੇ ਲਾਲੀ ਭਖਦੀ ਮਾਲ ਮੂਲ ਜਦ ਖਾਦਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ, ਬਈ ਚੱਲਦਾ ਮੇਰਾ ਦਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ। ਬਾਬਿਆਂ ਦੇ ਚੱਲਣ ਦਾ ਸੀਕ੍ਰੇਟ ਜਿਹੜਾ ਹੈਗਾ ਉਹ ਸੁਣੋ ਬਈ। ਪੱਤੀਆਂ ਵਾਲੀਆਂ ਕਾਰਾਂ ਹੁੰਦੀਆਂ ਤੇ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ। ਉਹ ਪੱਤੀਆਂ ਵਾਲੀਆਂ ਕਾਰਾਂ ਹੁੰਦੀਆਂ ਤੇ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ। ਤੇ ਮੇਰੇ ਤੋਂ ਹੀ ਲੈ ਪਰਮਿਸ਼ਨ ਬਦਲਦੀਆਂ ਸਰਕਾਰਾਂ ਹੁੰਦੀਆਂ। ਵਾਲੀਆਂ ਕਾਰਾਂ ਹੁੰਦੀਆਂ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ। ਮੇਰੇ ਤੋਂ ਹੀ ਲੈ ਪਰਮਿਸ਼ਨ ਬਦਲਦੀਆਂ ਸਰਕਾਰਾਂ ਹੁੰਦੀਆਂ। ਉਹ ਮੰਤਰੀ ਆ ਕੇ ਥੱਲੇ ਬਹਿੰਦੇ ਮਾਣ ਤਾਣ ਵਿੱਚ ਵਾਧਾ ਹੁੰਦਾ। ਉਹ ਜੇ ਕਿਧਰੇ ਮੈਂ ਬਾਬਾ ਹੁੰਦਾ, ਚੱਲਦਾ ਮੇਰਾ ਦਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ। ਦੇ ਵਿੱਚ ਹੀਰੋ ਆਉਂਦਾ, ਬਈ ਫਿਲਮਾਂ ਦੇ ਵਿੱਚ ਹੀਰੋ ਆਉਂਦਾ। ਰੰਗ ਬਰੰਗੇ ਕੱਪੜੇ ਪਾਉਂਦਾ, ਬਈ ਰੰਗ ਬਰੰਗੇ ਕੱਪੜੇ ਪਾਉਂਦਾ। ਲੋਕੀ ਮੈਨੂੰ ਵੇਖਣ ਆਉਂਦੇ, ਕੁੜੀਆਂ ਦੇ ਸੰਗ ਨੱਚਦਾ ਗਾਉਂਦਾ। ਬਈ ਲੋਕੀ ਮੈਨੂੰ ਵੇਖਣ ਆਉਂਦੇ, ਕੁੜੀਆਂ ਦੇ ਸੰਗ ਨੱਚਦਾ ਗਾਉਂਦਾ। ਉਹ ਥਾਂ ਥਾਂ ਮੇਰੇ ਪੋਸਟਰ ਲੱਗਦੇ, ਮਾਲਵਾ ਭਾਵੇਂ ਦੁਆਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ, ਚੱਲਦਾ ਮੇਰਾ ਦਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ। ਜੇ ਲੋਕੀ ਮੈਨੂੰ ਮਾੜਾ ਕਹਿੰਦੇ, ਤੁਸੀਂ ਹੁਣੇ ਦੇਖਿਆ ਹੈ। ਜੇ ਲੋਕੀ ਮੈਨੂੰ ਮਾੜਾ ਕਹਿੰਦੇ ਤੇ ਭਗਤ ਮੇਰੇ ਕਿੱਦਾਂ ਸਹਿੰਦੇ। ਜੇ ਲੋਕੀ ਮੈਨੂੰ ਮਾੜਾ ਕਹਿੰਦੇ, ਭਗਤ ਮੇਰੇ ਕਿੱਦਾਂ ਸਹਿੰਦੇ। ਉਹ ਭੰਨ ਤੋੜ ਤੇ ਜਲਸੇ ਹੁੰਦੇ, ਕਿੰਨੇ ਫੇਰ ਪਵਾੜੇ ਪੈਂਦੇ। ਉਹ ਮੇਰੇ ਸਤ ਸੰਗੀਆਂ ਨੇ ਲਾਇਆ, ਨਾਲ ਪੁਲਿਸ ਦੇ ਆਡਾ ਹੁੰਦਾ। ਕਿਧਰੇ ਮੈਂ ਬਾਬਾ ਹੁੰਦਾ, ਚੱਲਦਾ ਮੇਰਾ ਦਾਬਾ ਹੁੰਦਾ। ਜੇ ਮੇਰੀ ਕੋਈ ਨਿੰਦਿਆ ਕਰਦਾ, ਪੂਰਾ ਖੂਨ ਖਰਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ। ਇਹ ਘਰ ਘਰ ਵਿੱਚ ਤਸਵੀਰਾਂ ਹੁੰਦੀਆਂ, ਘਰ ਘਰ ਵਿੱਚ ਤਸਵੀਰਾਂ ਹੁੰਦੀਆਂ। ਬਾਹਰਲੇ ਮੁਲਕ ਜਗੀਰਾਂ ਹੁੰਦੀਆਂ। ਕਾਸ਼ ਕਿਤੇ ਸੱਚ ਹੋ ਜਾਂਦਾ, ਸਾਡੀਆਂ ਇੰਜ ਤਕਦੀਰਾਂ ਹੁੰਦੀਆਂ। ਉਹ ਜਿੱਥੇ ਬਹਿ ਕੇ ਲੰਚ ਮੈਂ ਕਰਦਾ, 5 ਤਾਰਾ ਉਹ ਢਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ, ਵੀ ਬਿਜ਼ਨਸ ਦਾ ਮੈਂ ਦਾਦਾ ਹੁੰਦਾ। ਵੀ ਚੱਲਦਾ ਮੇਰਾ ਦਾਬਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ। ਅਗਲੀ ਵਾਰੀ ਜਿਹਦੀ ਲੱਗਦਾ ਮੈਨੂੰ ਆਊਗੀ ਉਹ ਉਹਦੇ ਬਾਰੇ ਆ। ਬਈ ਸਾਬਣ ਕੰਘੀਆਂ ਜੂਸ ਵੇਚਦਾ, ਆਟਾ ਮੈਦਾ ਬੂਟ ਵੇਚਦਾ। ਤੇਲ ਸਰੋਂ ਦਾ ਨਾਲੇ ਬਿਸਕੁਟ ਆਯੁਰਵੈਦਿਕ ਫਰੂਟ ਵੇਚਦਾ। ਉਹ ਜੋਗ ਦੀ ਹੱਡੀ ਪਾਈ ਹੁੰਦੀ, ਬਿਜ਼ਨਸ ਦਾ ਮੈਂ ਦਾਦਾ ਹੁੰਦਾ। ਜੇ ਕਿਧਰੇ ਮੈਂ ਬਾਬਾ ਹੁੰਦਾ, ਚੱਲਦਾ ਮੇਰਾ ਦਾਬਾ ਹੁੰਦਾ।
ਹੁੰਦਾ। ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਜਿਵੇਂ ਤੁਹਾਨੂੰ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਦੱਸ ਕੇ ਗਏ ਹਾਂ ਕਿ ਅੱਜ ਸਾਡੇ ਦੂਸਰੇ ਸੈਗਮੈਂਟ ਦੇ ਵਿੱਚ ਸਾਹਿਤਕ ਮਹਿਫਲ ਦੇ ਵਿੱਚ ਸਾਡੇ ਦੋ ਬਹੁਤ ਹੀ ਪਿਆਰੇ ਸ਼ਾਇਰ ਸਾਡੇ ਨਾਲ ਨੇ। ਪੰਜਾਬੀ ਦਾ ਨੌਜਵਾਨ ਸ਼ਾਇਰ ਜਗਦੀਪ ਸਿੱਧੂ, ਜਿਹੜੀ ਬੜੀ ਚਰਚਿਤ ਹੋਈ ਕਿਤਾਬ ਪਿਛਲੇ ਦਿਨਾਂ ਦੇ ਵਿੱਚ ਜਾਣਦੇ ਮੈਨੂੰ, ਉਹ ਸਾਡੇ ਵਿਚਕਾਰ ਹੈ। ਬਹੁਤ ਵਧੀਆ ਵੱਖ-ਵੱਖ ਭਾਸ਼ਾਵਾਂ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕੇ ਵੀ ਪੰਜਾਬੀ ਪਾਠਕਾਂ ਦੇ ਸਾਹਮਣੇ ਲੈ ਕੇ ਆਉਂਦੇ ਨੇ ਜਗਦੀਪ ਸਿੱਧੂ। ਨਾਲ ਉਹਨਾਂ ਦੇ ਪਵਨ ਮੁੰਤਜ਼ਿਰ, ਜਿਹੜੇ ਹਿੰਦੀ, ਪੰਜਾਬੀ ਤੇ ਉਰਦੂ 'ਚ ਲਗਭਗ ਇੱਕੋ ਜਿਹੀ ਸ਼ਿੱਦਤ ਦੇ ਨਾਲ ਲਿਖਦੇ ਨੇ ਤੇ ਕਹਿੰਦੇ ਨੇ। ਸੋ ਅੱਜ ਦਾ ਸਾਡਾ ਇਹ ਦੂਸਰਾ ਸੈਗਮੈਂਟ ਸ਼ੁਰੂ ਕਰਾਂਗੇ ਅਸੀਂ ਪਹਿਲਾਂ ਜਗਦੀਪ ਸਿੱਧੂ ਹੋਰਾਂ ਤੋਂ। ਜਗਦੀਪ ਸਿੱਧੂ ਹੋਰਾਂ ਨੂੰ ਬਹੁਤ-ਬਹੁਤ ਜੀ ਆਇਆਂ ਪੰਜਾਬੀ ਰੇਡੀਓ USA ਤੇ। ਸੁਣਦੇ ਹਾਂ ਜਗਦੀਪ ਸਿੱਧੂ ਹੋਰਾਂ ਨੂੰ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਦੋ ਨਜ਼ਮਾਂ ਕਹਿਣ ਲੱਗਿਆ ਜੀ। ਪਹਿਲੀ ਨਜ਼ਮ ਹੈ ਪਿੰਡ ਉਦਾਸ ਹੈ। ਪਿੰਡ ਉਦਾਸ ਹੈ, ਨਰਮਾ ਡਿੱਗ ਪਿਆ ਹੈ ਮੀਂਹ ਨਾਲ। ਪਿੰਡ ਉਦਾਸ ਹੈ, ਨਰਮਾ ਡਿੱਗ ਪਿਆ ਹੈ ਮੀਂਹ ਨਾਲ। ਜੱਟ ਕਿਵੇਂ ਖੜਾ ਹੋਵੇ ਵੱਟ ਤੇ ਲੱਕ ਤੇ ਹੱਥ ਧਰ ਕੇ। ਲੱਕ ਟੁੱਟ ਗਿਆ ਹੈ ਉਸਦਾ। ਪਿੰਡ ਦਾ ਸੇਮਾ ਨਾਈ ਦੁਖੀ ਹੈ, ਨਹੀਂ ਕੱਢ ਸਕੇਗਾ ਦਾੜੀ ਚੋਂ ਚਿੱਟੇ ਵਾਲ ਮੋਸ਼ਨੇ ਨਾਲ। ਪਿੰਡ ਦਾ ਸੇਮਾ ਨਾਈ ਦੁਖੀ ਹੈ, ਨਹੀਂ ਕੱਢ ਸਕੇਗਾ ਦਾੜੀ ਚੋਂ ਚਿੱਟੇ ਵਾਲ ਮੋਸ਼ਨੇ ਨਾਲ। ਕਰਮੇ ਤੇਲੀ ਨੂੰ ਆਪਣਾ ਪਾਲਾ ਮਾਰੇ, ਰਜਾਈਆਂ ਲਈ ਕਿਸ ਆਉਣਾ ਪਿੰਜੌਨ ਰੂ। ਨਿਰਦਨ ਜਲਾ ਲੈਂਦੇ ਸੀ ਛਿਟੀਆਂ, ਹੁਣ ਮੋਰਾਂ ਤੇ ਪੈਂਦੀਆਂ ਲੱਗਣ। ਨਰਮਾ ਨਹੀਂ ਖਫਨ ਜਿਹਾ ਵਿਛ ਗਿਆ ਹੈ। ਦੂਜੀ ਨਜ਼ਮ ਹੈ ਜੀ ਉਤਸਵ। ਇੰਜ ਲੱਗਦਾ ਬਚਪਨ ਅਲੱਗ ਤਰ੍ਹਾਂ ਦਾ ਹੁੰਦਾ ਸੀ ਸਾਡਾ। ਇੰਜ ਲੱਗਦਾ ਬਚਪਨ ਅਲੱਗ ਤਰ੍ਹਾਂ ਦਾ ਹੁੰਦਾ ਸੀ ਸਾਡਾ। ਸਵੇਰ ਤੋਂ ਰੋਟੀ ਪਕਾਉਂਦੀ ਮਾਂ, ਤਵਾ ਧਰਦੀ, ਤਵੇ ਤੇ ਟਿੱਕਾ ਲਾਉਂਦੀ, ਤਵਾ ਤਪਿਆ ਦੇਖਣ ਲਈ, ਜਿਵੇਂ ਸ਼ੁਭ ਕੰਮ ਕਰਨ ਦੀ ਸ਼ੁਰੂਆਤ ਕਰਨੀ ਹੋਵੇ। ਫੇਰ ਪਾਥੀਆਂ ਪੱਕਦੀ, ਥਾਪੇ ਨਾਲ ਕੱਪੜੇ ਧੋਂਦੀ, ਥੱਪ ਥੱਪ ਸੰਗੀਤ ਦੀ ਲੈ। ਆਥਣੇ ਮਾਂ ਰੋਟੀ ਪਕਾਉਂਦੀ, ਹੁੰਦੀ ਠੰਡ, ਅਸੀਂ ਭਰਾ ਸੇਕਣ ਬਹਿ ਜਾਂਦੇ। ਚੁੱਲ੍ਹੇ 'ਚ ਡਹੀਆਂ ਛਟੀਆਂ ਦੇ ਪਟਾਕੇ ਜਿਹੇ ਵੱਜਦੇ। ਹਾਂ, ਜ਼ਿੰਦਗੀ ਉਤਸਵੀ ਤਾਂ ਹੁੰਦੀ ਸੀ। ਤੀਸਰੀ ਕਵਿਤਾ ਹੈ ਜੀ ਅੱਜ ਕੱਲ੍ਹ। ਕਿਸੇ ਇਨਕਲਾਬ ਕਰਕੇ ਫਾਂਸੀ ਨਹੀਂ ਲੱਗੇ, ਇਹ ਹਰੀ ਕ੍ਰਾਂਤੀ ਕਰਕੇ ਫਾਂਸੀ ਲੱਗੇ ਨੇ। ਕਿਸੇ ਇਨਕਲਾਬ ਕਰਕੇ ਫਾਂਸੀ ਨਹੀਂ ਲੱਗੇ, ਇਹ ਹਰੀ ਕ੍ਰਾਂਤੀ ਕਰਕੇ ਫਾਂਸੀ ਲੱਗੇ ਨੇ। ਫਿਰ ਕਿੰਨੀਆਂ ਕ੍ਰਾਂਤੀਆਂ ਬਾਅਦ ਸਭ ਰੰਗ ਖਤਮ ਤੇ ਅਥਰੂਆਂ ਦਾ ਕੋਈ ਰੰਗ ਨਹੀਂ ਹੁੰਦਾ। ਗ੍ਰੰਥ ਸਾਹਿਬ ਦੇ ਪੱਤਰਿਆਂ ਦੀ ਰਾਖ ਨਾਲ ਚਮਕਾਏ ਆਪਣੇ ਠੂਠੇ। ਇੱਧਰ ਖੱਬੇ ਤੁਰਦੇ, ਬਾਹਰ ਹਰ ਥਾਂ ਸੱਜੇ ਤੁਰਨਾ ਪੈਂਦਾ। ਕਿੰਨੇ ਲੋਕ ਚੰਦਨਾ ਸਿਵਿਆਂ 'ਚ ਜਲਾ ਦਿੱਤੇ, ਹੁਣ ਇਹ ਮੱਥਿਆਂ ਦੇ ਟਿੱਕੇ ਹੋ ਗਏ। ਬਹੁਤ ਵਧੀਆ ਜਗਦੀਪ ਸਿੱਧੂ। ਜਗਦੀਪ ਸਿੱਧੂ ਹੋਰਾਂ ਨੂੰ ਤੁਸੀਂ ਸੁਣਿਆ, ਬੜੀਆਂ ਮਾਰਮਿਕ ਨਜ਼ਮਾਂ ਉਹਨਾਂ ਦੀਆਂ ਸੀ, ਖਾਸ ਤੌਰ ਦੇ ਉੱਤੇ ਜਿਸ ਵਕਤ ਅਸੀਂ ਇਸ ਦੌਰ 'ਚੋਂ ਲੰਘ ਰਹੇ ਹਾਂ ਜਦੋਂ ਪੰਜਾਬ ਦੇ ਪਿੰਡ ਉਦਾਸ ਨੇ, ਖੇਤ ਉਦਾਸ ਨੇ, ਖੇਤਾਂ ਦੇ ਵਿੱਚ ਕਣਕ ਤੇ ਝੋਨੇ ਦੀ ਥਾਂ ਤੇ ਸਲਫਾਸ ਉਗ ਰਹੀ ਹੈ, ਉਦੋਂ ਇਹਨਾਂ ਕਵਿਤਾਵਾਂ ਦਾ ਮਹੱਤਵ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਹੁਣ ਅਸੀਂ ਚੱਲਾਂਗੇ ਸਾਡੀ ਮਹਿਫਲ ਦੇ ਦੂਸਰੇ ਸ਼ਾਇਰ ਪਵਨ ਮੁੰਤਜ਼ਿਰ ਹੋਰਾਂ ਵੱਲ। ਪਵਨ ਮੁੰਤਜ਼ਿਰ ਪੰਜਾਬੀ ਦੇ ਵਿੱਚ ਵੀ ਕਹਿੰਦੇ ਨੇ, ਹਿੰਦੀ 'ਚ ਵੀ ਤੇ ਉਰਦੂ 'ਚ ਵੀ। ਅਸੀਂ ਇਹਨਾਂ ਦੇ ਸ਼ਾਇਦ ਅੱਜ ਦੀ ਇਸ ਮਹਿਫਲ ਦੇ ਵਿੱਚ ਤਿੰਨੇ ਰੰਗ ਦੇਖਣ ਦਾ ਸੁਭਾਗ ਹਾसिल ਕਰਾਂਗੇ। पेश ने पवन मुंतजिर। पंजाबी रेडियो USA के श्रोताओं को मेरा पवन मुंतजिर का नमस्कार। आपकी खिदमत में मैं अपनी दो गज़लें पेश करना चाहूँगा और एक पंजाबी गज़ल। ध्यान दीजिए कि सुलगते दिल हैं आँखें जल रही हैं, सुलगते दिल हैं आँखें जल रही हैं, हवाएं जाने कैसी चल रही हैं घायल हसरतें बेजार इंसान, हैं घायल हसरतें बेजार इंसान, वफाएं हाथ अपने मल रही हैं, मोहब्बत के शजर हैं सूखने को, मोहब्बत के शजर हैं सूखने को, ये बेलें नफरतों की फल रही हैं, हमारे ख्वाब उम्मीदें हमारी अजल से आंसुओं में ढल रही हैं। और शेर देखिए कि जरूरतमंद को मिलती नहीं है जो चीजें सड़ रही हैं गल रही हैं, खुदा के नाम पर दुनिया में लाखों बड़ी छोटी दुकानें चल रही हैं, ये जालिम तीरगी की लंबी रातें
सहर के मुंतजिर को खल रही हैं। और एक पंजाबी रंग देखिए कि सोच बदली ख्याल बदले ने, बदले उत्तर सवाल बदले ने। सोच बदली ख्याल बदले ने, बदले उत्तर सवाल बदले ने। भोले पंछी शिकार हन ओही, बस शिकारी ते जाल बदले ने। दिन महीने ते साल बदले ने, खद गरीबां दे हाल बदले ने। ए मनुखां दी ही तां देन है जो, ए मनुखां दी ही तां देन है जो। रोही बरखा सियाल बदले ने, मुंतजिर खुश रहन हमेशा ओ, जेड़े होके दयाल बदले ने। एक तरन्नुम में आपकी खिदमत में गजल पेश है कि दर्द निकलेगा प्यार निकलेगा, दर्द निकलेगा, दर्द निकलेगा, प्यार निकलेगा। जब कलम से विचार निकलेगा, दर्द निकलेगा। वो सितमगर भी आज बज़्म में है, आज दिल का गुबार निकलेगा, आज दिल का राज पहुंचेंगे जब रकीबों तक, बेवफा राज़दार निकलेगा, बेवफा राज़दार। यूं दिखाओ ना तुम उसे खंजर, वो भी लेकर कटार निकलेगा, वो भी लेकर कटार निकलेगा, वो भी लेकर। हंसते चेहरों को गौर से देखो, हर कोई सोगवार निकलेगा, हर कोई सोगवार। शाद गम जिंदगी में आते हैं, फूल के साथ खार निकलेगा, फूल के साथ। शेर देखना सिद्धू साहब। हाँ जी। रख जुनू और हौसला कायम, खाक से आबशार निकलेगा, खाक से आबशार।
अपने माँ बाप से हिसाब न कर, तू बड़ा कर्जदार निकलेगा। अपने माँ बाप से हिसाब न कर, तू बड़ा कर्जदार निकलेगा। तू बड़ा कर्जदार। मख्तार है मुंतजिर दीद को रहे न रहे, चांद तो बार बार निकलेगा। दर्द निकलेगा, प्यार निकलेगा, जब कलम से विचार निकलेगा। दर्द निकलेगा। बहुत बहुत शुक्रिया। ਇਹ ਸਨ ਪਵਨ ਮੁੰਤਜ਼ਿਰ। ਜਿਵੇਂ ਅਸੀਂ ਸ਼ੁਰੂ 'ਚ ਦੱਸਿਆ ਸੀ ਕਿ ਪਵਨ ਮੁੰਤਜ਼ਿਰ ਪੰਜਾਬੀ, ਹਿੰਦੀ ਤੇ ਉਰਦੂ ਦੀ ਗਜ਼ਲ 'ਚ ਬਰਾਬਰ ਦਾ ਅਬੂਰ ਇਹਨਾਂ ਨੂੰ ਹਾਸਲ ਹੈ ਤੇ ਨਾਲ ਸ਼ਬਦਾਂ ਦੇ ਸੁਰ ਵੀ ਮਿਲ ਗਈ। ਸੋ ਬਹੁਤ ਬਹੁਤ ਸ਼ੁਕਰੀਆ ਪਵਨ ਮੁੰਤਜ਼ਿਰ ਜੀ, ਨਾਲ ਨਾਲ ਜਗਦੀਪ ਸਿੱਧੂ ਜੀ। ਅਗਲੇ ਹਫਤੇ ਫਿਰ ਆਪਣੀ ਮੁਲਾਕਾਤ ਹੋਏਗੀ ਸਾਂਝੀ ਸਾਥ ਦੇ ਦੂਸਰੇ ਸੈਗਮੈਂਟ ਦੇ ਵਿੱਚ ਸਾਹਿਤਕ ਮਹਿਫਲ ਦੇ ਨਾਲ ਤੇ ਪਹਿਲੇ ਸੈਗਮੈਂਟ ਦੇ ਵਿੱਚ ਚਲੰਤ ਮਾਮਲਿਆਂ ਤੇ ਚਰਚਾ ਦੇ ਨਾਲ। ਹੁਣ ਦਿਓ ਸੁਸ਼ੀਲ ਦਸਾਂਝ ਨੂੰ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ ਸ਼ਾਮਾਂ।